ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਰਤ ਦੀ ਹਿੰਦੂਤਵ ਵਿਚਾਰਧਾਰਾ ਵਾਲਾ RSS ਅਤੇ ਨਾਜ਼ੀਆਂ ਵਾਂਗ ਵਰਤਾਰਾ ਕਰਨ ਵਾਲੀ ਇਜ਼ਰਾਈਲ ਦੀ ਹਕੂਮਤ ਬਗਲਗੀਰ ਹਨ। ਵੈਸੇ ਇੰਦਰਾ ਗਾਂਧੀ ਦੇ ਵੇਲੇ ਹੀ ਭਾਰਤੀ ਏਜੰਸੀ ਰਾਹ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੁਸਾਦ ਵਿਚਾਲੇ ਡੂੰਘੇ ਸਬੰਧ ਸਨ। ਜੂਨ 84 ਦੀ ਸਿੱਖ ਘੱਲੂਘਾਰੇ ਵਿੱਚ ਮੁਸਾਦ ਵੱਲੋਂ ਟ੍ਰੇਨਡ ਕਮਾਂਡੋਜ਼ ਨੇ ਹਿੱਸਾ ਲਿਆ ਸੀ। ਹੁਣ ਦੀ ਇਹ ਵਿਦੇਸ਼ ਵਿੱਚ ਟਾਰਗੇਟ ਜਿਹੜੀ ਕਿਲਿੰਗ ਦੀ ਰਾਹ ਦੀ ਨੀਤੀ ਵੀ ਮੁਸਾਦ ਦੀ ਪੈੜ ਨੱਪਣਾ ਹੀ ਹੈ। ਸੋ ਸੱਚ ਇਹ ਹੈ ਕਿ RSS ਦੇ ਫਾਊਂਡਰ ਗੋਲਵਰਕਰ ਅਤੇ ਹਿੰਦੂਤਵੀ ਜਿਹੜੇ ਸਬ ਵਰਕਰ ਨਾਜ਼ੀਆਂ ਦੇ ਪ੍ਰਸ਼ੰਸਕ ਅਤੇ ਉਪਾਸਕ ਸਨ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਇਜ਼ਰਾਈਲ ਨੂੰ ਇਹ ਸਭ ਕੁਝ ਭੁੱਲ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਹ ਸੈਗਮੈਂਟ ਅਸੀਂ ਹੁਣ ਕਰ ਰਹੇ ਹਾਂ, ਇਸ ਦਾ ਜੇ ਖਿਆਲ ਆਇਆ ਤੇ ਅੱਜ ਮੇਨ ਨਿਊਜ਼ ਇੰਡੀਅਨ ਮੀਡੀਆ ਦੇ ਵਿੱਚ ਲੱਗੀ ਹੋਈ ਸੀ ਜੀ, ਔਰ ਇਹ ਉਹਨਾਂ ਦੀ ANI ਤੋਂ ਬਾਅਦ ਜਿਹੜੀ ਦੂਸਰੀ ਰਾਹ ਦੀ ਆਊਟਫਿਟ ਹੈ ਮੀਡੀਆ IANS, ਉਹਨਾਂ ਦੀ ਖਬਰ ਹੈ ਮਈ 3 ਦੀ ਡੇਟ ਲਾਈਨ ਨਾਲ ਨਵੀਂ ਦਿੱਲੀ ਦੀ, ਔਰ ਉਹਦੀ ਹੈਡਲਾਈਨ ਉਹਨਾਂ ਨੇ ਲਾਈ ਹੈ, ਰਾਜੀਵ ਗਾਂਧੀ ਥ੍ਰੈਟ ਟੂ ਲਾਈਫ ਇਨਫੋਰਮੇਸ਼ਨ shared by Israel went missing after his assassination. Expert. Israel had shared with India certain transcripts about the possible threat to the life of late Prime Minister Rajiv Gandhi that went missing after the assassination of the top Congress leader in 1991. ਹੁਣ ਮੈਂ ਜਦੋਂ ਇਸ ਖਬਰ ਦੇ ਉੱਤੇ ਮੇਰੀ ਨਜ਼ਰ ਪਈ ਤਾਂ ਇੱਕਦਮ ਮੈਨੂੰ ਖਿਆਲ ਆਇਆ ਕਿ ਵੀ ਇਹ ਜਦੋਂ ਅਸੀਂ 1991 ਦੇ ਵਿੱਚ ਹੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਇੰਡੀਆ ਦਾ, ਔਰ ਉਸੇ ਪੀਰੀਅਡ 'ਚ ਹੀ ਕੁਛ ਦੇਰ ਬਾਅਦ ਇਜ਼ਰਾਈਲ ਨੂੰ ਮਾਨਤਾ ਮਿਲਦੀ ਹੈ, ਉਹਦਾ ਜਿਹੜਾ ਦਫ਼ਤਰ ਜਿਸ ਨੂੰ ਚਾਰਜ ਦੀ ਅਫੇਅਰ ਡੀਲ ਕਰਦਾ ਹੈ ਉਹ ਇੰਡੀਆ 'ਚ ਖੋਲ੍ਹ ਲਿਆ ਜਾਂਦਾ। ਉਸ ਤੋਂ ਪਹਿਲਾਂ ਫਲਸਤੀਨੀਆਂ ਨੂੰ ਮੱਚ ਬਿਫੋਰ ਰੈਕਗਨੀਸ਼ਨ ਔਰ ਫੰਡਿੰਗ ਔਰ UN ਦੇ ਵਿੱਚ ਔਰ ਦੂਸਰਾ ਪੂਰਾ ਐਂਡੋਰਸਮੈਂਟ ਇੰਡੀਆ ਦੀ ਨਹਿਰੂ ਪੀਰੀਅਡ ਦੀ ਕਿ ਵੀ ਇਹ ਨਰਸਿਮਹਾ ਰਾਓ ਦੇ ਕੋਲ ਐਸਾ ਜਾਂ ਇਜ਼ਰਾਈਲ ਨੇ ਐਸਾ ਕੀ ਕੀਤਾ ਕਿ ਵੀ ਉਹਨੇ ਉਸ ਦਾ ਖੋਲ੍ਹਿਆ। ਹੁਣ ਇਹ ਜਿਹੜੀ ਐਕਸਪਰਟ ਹੈ ਉਹਨੇ ਇਹ ਉਹਨਾਂ ਦੀ, ਕਿਉਂਕਿ ਦਿੱਲੀ ਦੇ ਵਿੱਚ ਕੋਈ ਡਿਸਕਸ਼ਨ ਚੱਲ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਇਸ ਫੀਲਡ ਦੀ ਕੋਈ ਜਿਹੜੀ ਹੈ ਨਮਿਤ ਵਰਮਾ ਆਈ, ਔਰ ਇਹ ਡਿਸਕਸ਼ਨ ਦਾ ਟੌਪਿਕ ਸੀ ਇੰਟੈਲੀਜੈਂਸ ਕੋਆਪਰੇਸ਼ਨ ਐਂਡ ਸਿਕਿਉਰਿਟੀ ਚੈਲੰਜਸ ਇਨ ਐਮਰਜਿੰਗ ਵਰਲਡ ਆਰਡਰ ਆਰਗੇਨਾਈਜ਼ਡ ਬਾਈ ਉਸਾਨਾਜ਼ ਫਾਊਂਡੇਸ਼ਨ। ਕੋਈ ਉਸਾਨਾ ਫਾਊਂਡੇਸ਼ਨ ਹੈ, ਉਹਨਾਂ ਨੇ ਇਹ ਕੀਤਾ ਔਰ ਇਸ ਦੇ ਵਿੱਚ ਜਿਹੜੀ ਇਸ ਨੇ ਬੀਬੀ ਵਰਮਾ ਨੇ ਕਿਹਾ ਕਿ ਜਿਹੜੀ ਉਹਨਾਂ ਨੇ ਕੋਟ ਕੀਤਾ ਕਿ ਅਹਿਨਵ ਪਾਂਡਿਆ ਹੈਜ਼ ਬੀਨ ਐਨ ਐਕਸਪਰਟ ਔਨ ਗਲੋਬਲ ਜੀਓਪੋਲਿਟਿਕਸ with specialization in security matters for decades. और उसने क्या, in India we reconstructed the material based on the correspondence with our files. We sought another copy of, ਹੁਣ ਇਹਦੇ ਲਬੇ ਲਬਾਬ ਇਸ ਖਬਰ ਦਾ ਇਹ ਹੈ ਕਿ ਵੀ ਉਸ ਵੇਲੇ ਜਦੋਂ ਰਾਜੀਵ ਗਾਂਧੀ ਆਪੋਜੀਸ਼ਨ 'ਚ ਜਿਹੜਾ ਹਾਰ ਚੁੱਕਾ ਸੀ ਇਲੈਕਸ਼ਨ ਔਰ ਪ੍ਰਚਾਰ ਲਈ ਗਿਆ ਹੋਇਆ ਸੀ, ਜਦੋਂ ਤਮਿਲਨਾਡੂ ਦੇ ਵਿੱਚ ਉਸ ਨੂੰ ਉਡਾਇਆ ਗਿਆ ਆਲਰੇਡੀ ਜਿਹੜਾ ਉਸ ਦਾ ਕਿ ਇਜ਼ਰਾਈਲ ਦੀ ਮੋਸਾਦ ਨੇ, ਜਿਨ੍ਹਾਂ ਦਾ ਅਜੇ ਸੰਬੰਧ ਨਹੀਂ ਸੀ ਬਣਿਆ ਹੋਇਆ ਇੰਡੀਆ ਦੇ ਨਾਲ, ਇਹ ਵਾਰਨ ਕੀਤਾ ਕਿ ਰਾਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ। ਹੁਣ ਕੀ ਈਵਨ ਰਾਜੀਵ ਗਾਂਧੀ ਦੇ ਮਰਡਰ 'ਚ ਵੀ ਮੋਸਾਦ ਦਾ ਰੋਲ ਹੈ? ਕਿਉਂਕਿ ਨਰਸਿਮਹਾ ਰਾਓ ਬਾਅਦ 'ਚ ਰੈਕਗਨਾਈਜ਼ ਕਰਦਾ, ਕਿਉਂਕਿ ਹੁਣ ਉਹ ਜਿਹੜੀਆਂ ਫਾਈਲਾਂ ਸੀ ਜਿਸ ਦੇ ਵਿੱਚ ਕਿ ਇਹ ਸਾਰਾ pointing out a glaring instance of politics destroying an extremely significant piece of intelligence shared between two nations. A security expert on Thursday said Israel had shared with India certain transcripts about the possible threat to the life of late Prime Minister Rajiv Gandhi that went missing after the assassination of the top Congress leader in 1991. ਕਿ ਜਿਹੜੇ ਮੋਸਾਦ ਨੇ ਵਾਰਨਿੰਗਸ ਦਿੱਤੀਆਂ ਉਹ ਗਾਇਬ ਹੋ ਗਈਆਂ ਇੰਡੀਆ 'ਚ। ਕਿਹਨੇ ਗਾਇਬ ਕੀਤੀਆਂ, ਕਿਉਂ ਕੀਤੀਆਂ, ਕੌਣ ਚਾਹੁੰਦਾ ਸੀ ਕਿ ਵੀ ਉਹਦਾ ਐਂਡ ਹੋਏ ਰਾਜੀਵ ਗਾਂਧੀ ਦਾ, ਜਿਹੜਾ ਕਿ ਹੋਇਆ ਇਵੈਂਚੁਅਲੀ, ਔਰ ਉਸ ਸਾਰੇ ਦੇ ਚੱਲਦਿਆਂ ਇਹ ਫਿਰ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਜਿਹੜਾ ਇਜ਼ਰਾਈਲ ਨੂੰ ਰੈਕਗਨਾਈਜ਼ ਕਰਦਾ।
ਕਿਉਂਕਿ ਇਹ ਸਵਾਲ ਇਨਵੈਸਟੀਗੇਸ਼ਨ 'ਚ ਆਉਣਾ ਸੀ ਕਿ ਵੀ ਇਹ ਜਿਹੜੀ ਸੀ ਵਾਰਨਿੰਗ ਉਹਦੇ ਤੇ ਕਿਉਂ ਨਹੀਂ ਐਕਸ਼ਨ ਲਿਆ ਗਿਆ। ਹੁਣ ਜਿਵੇਂ ਗਾਂਧੀ ਦਾ ਮਰਡਰ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਪਟੇਲ ਜਿਹੜਾ ਹੋਮ ਮਿਨਿਸਟਰ ਸੀ, ਜਿਹਨੂੰ ਹੁਣ ਇੰਨਾ ਵੱਡਾ ਲਾਰਜਰ ਦੈਨ ਲਾਈਫ ਉਹਦਾ ਬਣਾ ਕੇ ਬੁੱਤ ਲਾਇਆ ਹੋਇਆ, ਉਹ ਧੋਤੀ ਦੇ ਅੰਦਰ ਖਾਕੀ ਨਿੱਕਰ ਸੀ, ਉਹਦੇ ਹਿੰਦੂਤਵ ਵੀ ਸੀ ਪੱਕਾ। ਔਰ ਗਾਂਧੀ ਨੂੰ ਮਰਵਾਉਣ 'ਚ ਵੀ ਜਿਹੜਾ ਹੈ ਉਹ ਪਟੇਲ, ਉਹਨਾਂ ਨੂੰ ਵਾਰਨਿੰਗ ਉਸ ਪੀਰੀਅਡ ਦੇ ਵਿੱਚ ਵੀ ਸੀ। ਆਲਰੇਡੀ ਇੱਕ ਬੰਦਾ ਫੜਿਆ ਗਿਆ ਸੀ ਅਸੈਸਨ, ਨਥੂਰਾਮ ਗੋਡਸੇ, ਉਹਦਾ ਭਰਾ ਆਪਟੇ ਤੋਂ ਇਲਾਵਾ, ਕਿ ਜਿਹੜਾ ਗਾਂਧੀ ਨੂੰ ਜਿੱਥੇ ਉਹ ਆਪਣੀ ਪ੍ਰਾਰਥਨਾ ਸਭਾ ਕਰਦਾ ਸੀ ਬਿਰਲਾ ਮੰਦਿਰ ਦਿੱਲੀ 'ਚ, ਉੱਥੇ, ਪਰ ਇਹਦੇ ਬਾਵਜੂਦ ਉਹਨੂੰ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਈ? ਕਿਉਂਕਿ ਜਦੋਂ ਹੋਮ ਮਿਨਿਸਟਰੀ ਦੇ ਕੋਲੇ ਜਾਣਕਾਰੀ ਆਉਂਦੀ ਹੈ ਤੇ ਜੇ ਉਹਨਾਂ ਨੂੰ ਲੱਗਦਾ ਵੀ ਹੋ ਲੈਣ ਦਿਓ ਤੇ ਹੋ ਲਿਆ। ਸੋ ਮਤਲਬ ਇਹ ਹੈ ਵੀ ਇਜ਼ਰਾਈਲ ਨੇ ਹੋ ਸਕਦਾ ਕਈ ਵਾਰੀ ਖੁਦ ਹੀ ਈਵਨ ਮਰਡਰ ਵੀ ਪਲਾਨ ਕੀਤਾ ਹੋਏ, ਕਿਉਂਕਿ ਜਿਹੜਾ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਨ ਦਾ ਵਾਰ, ਇਹ ਜਿਹਨੇ ਕਿਤਾਬ ਲਿਖੀ ਮੋਸਾਦ ਦਾ ਹੀ ਉਹ ਬੰਦਾ ਸੀ, ਕੈਨੇਡੀਅਨ ਸਿਟੀਜ਼ਨ। ਉਹਨੇ ਆਪਣੇ ਇੱਕ ਚੈਪਟਰ ਦੇ ਵਿੱਚ ਕਿਹਾ ਸੀ ਕਿ ਉੱਥੇ ਇਜ਼ਰਾਈਲ 'ਚ ਇੱਕ ਥਾਂ ਤੇ ਉਹ ਟ੍ਰੇਨਿੰਗ ਦੇ ਰਹੇ ਸੀ ਤਾਮਿਲ ਗੁਰਿਲਿਆਂ ਨੂੰ, ਮੋਸਾਦ ਵਾਲੇ ਲਿਟੇ ਦੇ ਗੁਰਿਲਿਆਂ ਨੂੰ, ਕਿ ਪਾਣੀ ਦੇ ਵਿੱਚ ਸਮੁੰਦਰ 'ਚ ਮਾਈਨਸ ਕਿਵੇਂ ਵਿਛਾਉਣੀ ਹੈ। ਔਰ ਥੋੜ੍ਹੇ ਮੀਲਾਂ ਦੇ ਉੱਤੇ ਜਿਹੜੀ ਸਿਹਾਲਾ ਗਵਰਨਮੈਂਟ ਸੀ ਸ੍ਰੀਲੰਕਾ ਦੀ, ਉਹਨਾਂ ਦੇ ਕਮਾਂਡੋ ਟ੍ਰੇਨਿੰਗ ਲੈ ਰਹੇ ਸੀ ਕਿ ਉਹ ਜਿਹੜੀਆਂ ਮਾਈਨਸ ਨੇ ਉਹਨਾਂ ਨੂੰ ਹਟਾਉਣਾ ਕਿਵੇਂ, ਪਛਾਣਨਾ ਕਿਵੇਂ। ਪੈਸੇ ਉਹਨਾਂ ਤੋਂ ਵੀ ਖਾ ਰਹੇ ਨੇ, ਉਹਨਾਂ ਤੋਂ ਵੀ ਖਾ ਰਹੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਵੀ ਅੱਜ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਬਗਲਗੀਰ ਕਿਸ ਹੱਦ ਤੱਕ ਰਿਲੇਸ਼ਨਸ਼ਿਪ ਹੈ ਮੋਸਾਦ ਦੀ। ਔਰ ਪਰ ਜਦੋਂ ਮੈਂ ਇਹ ਸਟੋਰੀ ਦੇਖੀ, ਔਰ ਕੁਦਰਤੀ ਇੱਕ ਯੰਗ ਬॉय ਇੱਥੇ ਨਿਊਯਾਰਕ ਯੂਨੀਵਰਸਿਟੀ ਦਾ, ਉਹਨੇ ਮੈਨੂੰ ਇੱਕ ਕਿਤਾਬ ਦੇ ਐਕਸਰਪਟ ਭੇਜੇ, ਹੌਸਟਾਈਲ ਹੋਮਲੈਂਡਸ ਇਹ ਕਿਤਾਬ ਹੈ, ਔਰ ਐਸਾ ਆਜ਼ਾਦ ਐਲਸਾਫਿਨ ਲਿਨਾ ਇਹ ਇਹਦੇ ਰਾਈਟਰ ਨੇ ਜਾਂ ਪਬਲਿਸ਼ਰ ਨੇ, ਨਹੀਂ ਰਾਈਟਰ ਹੀ ਹੋਣਗੇ। ਹੁਣ ਉਹਦੇ 'ਚ ਈਵਨ ਇਸ ਤੋਂ ਪਹਿਲਾਂ ਇੰਦਰਾ, ਕਿਉਂਕਿ ਇਹ ਤਾਂ ਅਸੀਂ ਪੜ੍ਹਿਆ ਕਿ ਵੀ ਜਿਹੜੇ ਕਮਾਂਡੋਆਂ ਨੇ ਜੂਨ 84 ਦੇ ਘੱਲੂਘਾਰੇ ਵੇਲੇ ਹਮਲਾ ਕੀਤਾ, ਬਲੈਕ ਕਮਾਂਡੋਜ਼ ਔਰ ਦੂਸਰੇ ਇੰਡੋ ਤਿੱਬਤਨ ਬਾਰਡਰ ਫੋਰਸ ਦੇ, ਉਹਨਾਂ ਨੂੰ ਮੋਸਾਦ ਨੇ ਟ੍ਰੇਨਿੰਗ ਦਿੱਤੀ। ਕਿਉਂਕਿ ਹੁਣ ਤੱਕ ਸਾਨੂੰ ਯੂਕੇ ਦੀ ਇਨਵੋਲਵਮੈਂਟ ਦਾ ਪਤਾ ਹੈ, ਮਾਰਗਰੇਟ ਥੈਚਰ ਦੇ ਰੋਲ ਦਾ ਪਤਾ ਹੈ, ਇਜ਼ਰਾਈਲ ਦੀ ਅਸੀਂ ਸਪੈਕੂਲੇਸ਼ਨ ਕਰਦੇ ਹਾਂ ਕਿਉਂਕਿ ਕਮਾਂਡੋਜ਼ 'ਤੇ ਬੇਸਡ। ਹੁਣ ਇਹ ਕਿਤਾਬ ਜਿਹੜੀ ਕਿ ਜਿਹਦੇ ਤੋਂ ਐਕਸਰਪਟ ਨੇ ਹੌਸਟਾਈਲ ਹੋਮਲੈਂਡਸ, ਉਹਦਾ ਮੈਂ ਪੈਰਾਗ੍ਰਾਫ ਸ਼ੇਅਰ ਕਰਨਾ ਚਾਹੁੰਦਾ ਜਿਹੜਾ ਇਹਦੇ ਨਾਲ ਜਿਹੜਾ ਉਹ ਰਿਲੇਟਡ ਹੈ। ਉਹਨੇ ਕਿਹਾ, ਇੰਦਰਾ ਆਲਸੋ ਗ੍ਰੂ ਮੋਰ ਐਨੈਮਰਡ ਬਾਈ ਹਰ ਨਿਊ ਸੀਕ੍ਰੇਟ ਲਿਏਜ਼ਨ ਵਿਦ ਦ ਇਜ਼ਰਾਈਲੀਜ਼ ਟੂ ਡਿਵੈਸਟੇਟਿੰਗ ਇਫੈਕਟ। ਕਿ ਇੰਦਰਾ ਗਾਂਧੀ ਨੇ ਜਿਹੜੇ ਨੇ ਇਜ਼ਰਾਈਲ ਦੇ ਨਾਲ ਆਪਣੇ ਉਹ ਖੋਲ੍ਹ ਲਏ ਸੀ, ਔਰ ਕਿਸ ਲੈਵਲ ਤੇ ਸੀ। In June 1984, Indira sent a group of commandos to crush a Sikh rebellion in Amritsar. ਉਹਨੂੰ corroborate ਹੋ ਗਿਆ। The ragtag group of Sikh fighters made up of army and police officers were holed up in the Golden Temple complex. ਹੁਣ ਕਿਉਂਕਿ ਸੁਬੇਗ ਸਿੰਘ ਲੀਡ ਕਰ ਰਿਹਾ ਹੈ, ਕੋਈ ਸਾਬਕਾ ਫੌਜੀ ਵੀ ਹੋਣਗੇ, ਉਹਨੂੰ ਰੈਗਟੈਗ ਉਹਨੇ ਸਾਰਾ ਫੌਜੀ ਔਰ ਸਿੱਖ ਪੁਲਿਸ ਦੇ ਬਣਾਤਾ, ਹਾਲਾਂਕਿ ordinary Sikh नौजवान ने ज़्यादा। The ragtag group of Sikh fighters made up of army and police officers were holed up in the Golden Temple complex among the most sacred sites in Sikhism. The commandos known as Special Group or SG commandos, a SG word Mark Tully और Satish Jacob ने भी अमृतसर मिसेस गांधी's last battle ਇਹਨਾਂ ਦਾ ਜ਼ਿਕਰ ਕੀਤਾ ਹੈ। The special group or SG commandos had received training from an elite branch of Mossad commandos in 1983 under an agreement with RAW। ਹੁਣ ਇਹ ਰਾਹ ਦਾ ਔਰ ਇੰਦਰਾ ਗਾਂਧੀ ਦਾ ਦੇ ਰਾਹੀਂ ਮੋਸਾਦ ਦੇ ਨਾਲ ਡੀਲ ਹੈ। 1983 ਚ ਇਹ ਜਿਹੜਾ ਇਹਨਾਂ ਦਾ ਟ੍ਰੇਨਿੰਗ ਮੋਸਾਦ ਕਮਾਂਡੋ ਕਰਦੇ ਨੇ। The Israeli commandos were famously known for the raid in Uganda's Entebbe airport in Uganda in 1977 following the hijacking of an Air France aircraft by Palestinian militants। एक ਯੂਗਾਂਡਾ ਦੇ ਵਿੱਚ ਈਦੀ ਅਮੀਨ ਦਾ ਜ਼ਮਾਨਾ ਸੀ ਔਰ ਉਹਨਾਂ ਦੇ ਐਂਟੈਬੀ 에ਅਰਪੋਰਟ ਦੇ ਉੱਤੇ ਫਲਸਤੀਨੀ ਜਿਹੜੇ ਨੇ ਇੱਕ ਜਹਾਜ਼ ਨੂੰ ਉਡਾ ਕੇ ਲੈ ਗਏ ਸੀ 에ਅਰ ਫਰਾਂਸ ਤੇ,
ਔਰ ਉਹਦੇ 'ਚ ਜਿਹੜਾ ਉਹਨਾਂ ਦੇ ਇਜ਼ਰਾਈਲੀ ਵੀ ਸੀ ਜ਼ਿਆਦਾ। ਸੋ ਉਹ ਬੜਾ ਡੇਅਰਿੰਗ ਜਾਂ ਮੋਸਾਦ ਦੇ ਜਿਹੜੇ ਵੱਡੇ ਐਕਸ਼ਨ ਇੰਟਰਨੈਸ਼ਨਲ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਕਿਵੇਂ ਪਲਾਨ ਕੀਤਾ, ਕਿਵੇਂ ਯੂਗਾਂਡਾ ਦੇ ਐਂਟੈਬੀ ਏਅਰਪੋਰਟ ਦੇ ਉੱਤੇ ਕਮਾਂਡੋ ਰੇਡ ਕਰਕੇ ਬਿਨਾਂ ਕੋਈ ਬੰਦਾ ਮਰਵਾਏ ਆਪਣੇ ਸਾਰੇ ਬੰਦੇ ਛੁਡਾ ਲਏ ਸੀ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਇੰਦਰਾ ਗਾਂਧੀ ਨੇ ਦੇਖਿਆ ਕਿ ਵੀ ਇਹਨਾਂ ਜਿਨ੍ਹਾਂ ਨੇ ਇਸ ਲੈਵਲ ਦਾ ਐਕਸ਼ਨ ਕੀਤਾ ਹੈ ਕਿ ਵੀ ਇਹਨਾਂ ਨੂੰ ਤਾਂ ਇਜ਼ਰਾਈਲੀ ਕਮਾਂਡੋਜ਼ ਵਰ ਫੇਮਸਲੀ ਨੋਨ ਫॉर द ਰੇਡ ਇਨ ਯੂਗਾਂਡਾਜ਼ ਐਂਟੈਬੀ ਏਅਰਪੋਰਟ ਇਨ ਯੂਗਾਂਡਾ ਇਨ 1977 1977 'ਚ। ਹੁਣ ਇਹ ਉਹੀ ਸਾਲ ਹੈ 1977 ਦਾ ਜਦੋਂ ਇੰਦਰਾ ਗਾਂਧੀ ਨੇ 21 ਮਹੀਨੇ ਦੀ ਐਮਰਜੈਂਸੀ ਲਾਈ ਹੋਈ ਹੈ, 77 'ਚ ਤੋੜੀ ਹੈ। ਸੋ ਉਦੋਂ ਇਹ ਮੇਨ ਖਬਰਾਂ ਸੀ ਕਿ ਜੀ ਕਿਵੇਂ ਮੋਸਾਦ ਨੇ ਦੇ ਡੇਅਰਿੰਗ ਕਮਾਂਡੋਜ਼ ਨੇ ਉਹ ਸਾਰਾ ਉੱਥੋਂ ਜਾ ਕੇ ਯੂਗਾਂਡਾ ਕਿੱਥੇ ਹੈ, ਇਜ਼ਰਾਈਲ ਕਿੱਥੇ, ਕਿਵੇਂ ਉਹਨੂੰ ਵਾਪਸ ਉਡਾ ਕੇ ਲਿਆਏ। Following the hijacking of Air France aircraft by Palestinian militants, Indira's Operation Blue Star, as it was known, ended in bloodbath. ਕਿ ਇੱਥੇ ਉਹ ਨਹੀਂ ਹੋਇਆ ਜੋ ਕਮਾਂਡੋ ਦਾ, ਇੱਥੇ ਤਾਂ ਖੂਨ ਖਰਾਬਾ ਹੋਇਆ। The commandos were in black fatigues. ਹੁਣ ਇਹ ਕਮਾਂਡੋਆਂ ਦਾ ਪਹਿਰਾਵਾ ਕੀ black fatigues. The commandos were in black fatigues and wore night vision glasses. NVG ਉਹਨਾਂ ਹੁਣ ਤਾਂ ਕਾਮਨ ਨੇ, ਉਹਨਾਂ ਜ਼ਮਾਨੇ 'ਚ ਬੜੇ ਰੇਅਰ ਹੁੰਦੇ ਸੀ ਕਿ ਤੁਸੀਂ ਜਿਹਦੇ 'ਚ ਰਾਤ ਨੂੰ ਵੀ ਦੇਖ ਸਕਦੇ ਹੋ, ਹਨੇਰੇ 'ਚ ਵੀ ਦੇਖ ਸਕਦੇ ਹੋ, ਕਿਉਂਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਬਿਜਲੀ ਕੱਟਤੀ ਸੀ, ਪਾਣੀ ਕੱਢ ਦਿੱਤਾ ਸੀ। ਸੋ ਜੇ ਕਮਾਂਡੋਜ਼ ਨੇ ਜਾਣਾ ਹੈ ਤੇ ਉਹ ਨਾਈਟ ਵਿਜ਼ਨ ਗਲਾਸਿਸ ਵਾਲੇ ਬਲੈਕ ਫਟੀਗਸ ਦੇ ਕਮਾਂਡੋ ਨੇ। The commandos were in black fatigues and wore night vision glasses, M1 steel helmets, ਇਹ ਉਹਨਾਂ ਦਾ ਪੈਰਾਵਰਡ, bulletproof jackets, and carried sophisticated guns including AK-47 assault rifle। ਇਹ ਹੈ ਕਮਾਂਡੋ ਦਾ। ਉਹਨੇ ਹੈਲਮਟ ਸ਼ੀਲਡ ਹੈ, ਨਾਈਟ ਵਿਜ਼ਨ ਗਲਾਸਿਸ ਨੇ, ਬੁਲੇਟ-ਪ੍ਰੂਫ ਜੈਕਟ ਹੈ ਔਰ AK-47 ਹੈ, ਕਿਉਂਕਿ AK-47 ਕਲੋਜ਼ ਕੰਬੈਟ ਦੇ ਵਿੱਚ ਉਹ ਤਾਂ ਪੂਰਾ ਫੁਹਾਰਾ ਗੋਲੀਆਂ ਦਾ ਨਿਕਲਦਾ ਉਹਦੇ 'ਚੋਂ। The commandos were capable of jogging at a speed of 40 km per hour। ਹੁਣ ਇਹ ਕਿਤਾਬ ਕਿ ਵੀ ਇਹ ਜਿਹੜੀ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਮਾਂਡੋ ਦੀ, ਉਹ 40 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜੋਗ, ਕਿ ਉਹਨਾਂ ਦੀ ਫਿਜ਼ੀਕਲ ਐਂਡਿਓਰੈਂਸ ਕਿੰਨੀ ਹੁੰਦੀ। ਸੋ ਇਹ ਜਦੋਂ ਅਸੀਂ ਦੇਖਦੇ ਹਾਂ, ਮੈਂ ਘੜੀ ਵੱਲ ਦੇਖ ਰਿਹਾ, ਅਦਰਵਾਈਜ਼ ਮੈਂ ਇੱਕ ਡੀਟੇਲ ਆਰਟੀਕਲ ਜਿਹੜਾ ਕਵਿਤਾ ਚੌਧਰੀ ਨੇ 2 ਦਸੰਬਰ 2022 ਨੂੰ ਲਿਖਿਆ, ਇਹਦਾ ਬੜਾ ਦਿਲਚਸਪ ਹੈਡਿੰਗ ਹੈ, India's Hindutva proponents and Zionist Israel, strange bedfellows. Although they share a strong affinity in outlook, goals and methods, Hindutva ideologues were also fanboys of Adolf Hitler. ਉਹਨਾਂ ਨੇ ਕਿਹਾ ਵੀ ਇਹ ਜ਼ਾਓਨਿਸਟ ਜਿਹੜੇ ਨੇ ਇਜ਼ਰਾਈਲ ਵਾਲੇ, ਜਿਨ੍ਹਾਂ ਨੇ ਮੋਸਾਦ ਜਿਹਦੇ ਰਾਹੀਂ ਇੰਦਰਾ ਗਾਂਧੀ ਦੇ ਵੇਲੇ ਹੀ ਹੋਇਆ ਔਰ ਰਾਜੀਵ ਗਾਂਧੀ ਦੇ ਮਰਡਰ ਦਾ ਵੀ ਉਹਨਾਂ ਨੇ ਵਾਰਨ ਕੀਤਾ, ਔਰ ਨਰਸਿਮਹਾ ਰਾਓ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਰੈਕਗਨਾਈਜ਼ ਕੀਤਾ, ਉਹਨਾਂ ਦਾ ਕੌਂਸੂਲੇਟ ਖੋਲ੍ਹਿਆ। ਉਹਨੇ ਕਿਹਾ ਵੀ ਹੈਰਾਨੀ ਇਹ ਹੈ ਵੀ ਇੱਕ ਪਾਸੇ ਤਾਂ ਜਿਹੜੇ RSS ਦੇ ਫਾਊਂਡਰ ਹੈ ਹੈਡਗਵੇਅਰ, ਗੋਲਵਲਕਰ ਔਰ ਹਿੰਦੂਤਵਾ ਦਾ ਸਾਵਰਕਰ, ਜਿਹਨੇ ਲਫ਼ਜ਼ ਹਿੰਦੂਤਵਾ ਦਿੱਤਾ, ਉਹ ਤਾਂ ਨਾਜ਼ੀਆਂ ਦੇ, ਹਿਟਲਰ ਦੇ ਐਡਮਾਇਰਰ ਨੇ। ਗੋਲਵਲਕਰ ਨੇ ਆਪਣੀ ਕਿਤਾਬ ਬੰਚ ਆਫ ਥਾਟਸ 'ਚ ਕਿਹਾ ਕਿ ਜਿਹੜਾ ਹੱਲ ਹਿਟਲਰ ਨੇ ਮਾਈਨੋਰਟੀਜ਼ ਨਾਲ ਡੀਲ ਕਰਨ ਦਾ ਕੀਤਾ ਹੈ, ਇਵੇਂ ਹੀ ਸਾਰੇ ਫੋਰਨਰ ਇੱਥੋਂ ਕੱਢ ਦੇਣੇ ਚਾਹੀਦੇ ਨੇ, ਜਾਂ ਉਹ ਕਨਵਰਟ ਹੋਣ ਤੇ ਔਰ ਕਿਲ ਦੈਮ ਔਰ ਥਰੋ ਦੈਮ ਆਊਟ। ਪਰ ਆਲ ਆਫ ਏ ਸਡਨ ਅੱਜ ਜ਼ਾਓਨਿਜ਼ਮ ਦਾ ਹਿੰਦੂਤਵਾ ਦੇ ਨਾਲ ਪ੍ਰੇਮ ਇਸ ਸਮਝ ਤੋਂ ਬਾਹਰ ਹੈ, ਇਸ ਲਈ ਉਹਨੇ ਉਹਨਾਂ ਨੂੰ ਸਟ੍ਰੇਂਜ ਬੈਡ ਫੈਲੋਜ਼ ਕਿਹਾ। ਔਰ ਇਸ ਦੇ ਉੱਤੇ ਕਾਫੀ ਇਹ ਡੀਟੇਲ ਮੈਂ ਕਿਸੇ ਵੇਲੇ, ਮੈਨੂੰ ਇਹ ਲੱਗਦਾ ਵੀ ਇਸ ਆਰਟੀਕਲ ਨੂੰ ਮੈਂ ਇਹਦੀ ਇੰਡੀਪੈਂਡੈਂਸ ਦੇ ਨਾਲ ਹੀ ਹੈਂਡਲ ਜਿਹੜਾ ਡਿਸਕਸ ਕਰਾਂਗਾ, ਕਿਉਂਕਿ ਬੜਾ ਇਨਵੈਸਟੀਗੇਟਿਵ ਹੈ, ਕੰਪੇਅਰ ਵੀ ਕਰਦਾ ਹੈ ਵੀ ਕਿਹੜੇ ਤੌਰ ਤਰੀਕੇ ਹਿੰਦੂਤਵੀ ਮੋਦੀ ਸਰਕਾਰ ਨੇ, ਉਹਨੇ ਕਿਹਾ ਜਿਵੇਂ CAA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਥੱਲੇ ਤੁਸੀਂ ਸਿਰਫ ਹਿੰਦੂਆਂ ਦੀ ਹੋਮ ਘਰ ਵਾਪਸੀ ਰੱਖੀ ਹੈ, ਉਹਨੇ ਕਿਹਾ ਇਹੀ ਜਿਊਜ਼ ਦਾ ਹੈ ਕਿ ਵੀ ਕਿਵੇਂ ਉਹਨਾਂ ਨੇ ਵਾਪਸ ਮੁੜਨਾ। ਮੁਸਲਮਾਨਾਂ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ, ਇਵੇਂ ਹੀ ਉਹਨਾਂ ਨੇ ਫਲਸਤੀਨੀਆਂ ਨੂੰ ਟਾਰਗੇਟ ਕੀਤਾ। ਜੋ ਘੈਟੋ ਬਣਾਉਣ ਦੀ ਲਾਈਨ ਹੈ ਜੋ ਇਹਨਾਂ ਨੇ ਜੰਮੂ ਕਸ਼ਮੀਰ 'ਚ ਕੀਤਾ ਕਿ ਡੈਮੋਗ੍ਰਾਫੀ ਬਦਲ ਦਿਓ, ਜੋ ਸੈਟਲਮੈਂਟਸ ਕਰ ਰਹੇ ਨੇ। ਸੋ ਉਹਨਾਂ ਨੇ ਕਿਹਾ ਵੀ ਸਾਰੇ ਹੀ ਤਰੀਕੇ, ਔਰ ਪਲੱਸ ਜਿਹਨੂੰ ਅਸੀਂ ਅੱਜ ਦੇਖ ਸਕਦੇ ਹਾਂ, ਮੋਸਾਦ ਇਜ਼ਰਾਈਲੀ ਜ਼ਾਓਨਿਸਟਾਂ ਦੀ ਜਿਹੜੀ ਏਜੰਸੀ, ਟਾਰਗੇਟ ਕਿਲਿੰਗ, ਜਾ ਕੇ ਘਰ 'ਚ ਮਾਰੋ, ਉਹਨੂੰ ਮੋਦੀ ਕ੍ਰੈਡਿਟ ਲੈ ਗਿਆ, ਘੁਸ ਕੇ ਮਾਰਾ, ਵਿਲ
ਕਿਲ ਔਨ ਦਾ ਹੋਮ ਟਰਫ। ਸੋ ਆਲਰੇਡੀ ਉਹਨਾਂ ਦੇ ਨਾਲ ਇਹ ਬਗਲਗੀਰ ਨੇ, ਔਰ ਇਹਨੂੰ ਆਇਰਨੀ ਤਾਂ ਮੈਂ ਲਫ਼ਜ਼ ਵੀ ਛੋਟਾ ਬਣ ਜਾਂਦਾ ਹੈ ਕਿ ਵੀ ਜਿਹੜੇ ਯਹੂਦੀ ਖੁਦ ਨਾਜ਼ੀਆਂ ਦੇ ਜ਼ੁਲਮਾਂ ਦਾ ਕਨਸੈਂਟ੍ਰੇਸ਼ਨ ਕੈਂਪ 6 ਮਿਲੀਅਨ ਦੂਜਾ ਅੱਜ ਉਹ ਖੁਦ ਨਾਜ਼ੀਆਂ ਤੋਂ ਬਦਤਰ ਹੋਏ ਨੇ ਜੋ ਸਾਡੇ ਨਾਲ ਕਰ ਰਹੇ ਨੇ। ਅਸੀਂ ਵੀ ਉਹਨਾਂ ਵਾਂਗ ਇੱਕ ਕੌਮ ਹੈ ਔਰ ਸਾਡੇ ਨਾਲ ਕਰਨ ਲਈ ਉਹਨਾਂ ਦੇ ਨਾਲ ਉਹਨਾਂ ਦੇ ਕਮਾਂਡੋਆਂ ਨੂੰ ਵੀ ਟ੍ਰੇਨਡ ਕਰਨ, ਹਮਲਾਵਰ ਵੀ ਹੋਣ। ਤੇ ਅੱਜ ਜੋ ਗਜ਼ਾ ਦੇ ਵਿੱਚ ਕਰ ਰਹੇ ਨੇ ਇਸ ਲੈਵਲ ਤੇ ਠੀਕ ਕਿਹਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ। ਹੋ ਸਕਦਾ ਬਹੁਤ ਜਲਦੀ ਨੇਤਨਯਾਹੂ ਇਹਨਾਂ ਦੇ ਵਾਰੰਟ ਜਾਰੀ ਹੋਣ ਵੀ ਇਹ ਵਾਰ ਕ੍ਰਿਮੀਨਲ ਛੋਟੇ ਛੋਟੇ ਬੱਚਿਆਂ ਨੂੰ ਮਾਰਨ ਤੱਕ ਪਹੁੰਚੇ ਹੋਏ ਨੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।